ਗਏ। ਹੁਣ ਆਰਾਮ ਹੈ, ਪੰਜਾਬ ਨੂੰ ਸਾਰਾ ਦੇੜ ਕੇ ਰੱਖ ਦਿੱਤਾ ਬੀਬੀ ਸਾਹਿਬਾਂ ਨੇ। ਅੱਜ ਦਾ ਮੈਂ ਵੈਸੇ 4-5 ਦਿਨ ਤੋਂ ਸੋਚ ਰਿਹਾ ਸੀ, ਮੈਂ ਕਿਹਾ ਲਾਈਵ ਆਵਾਂ, ਗੱਪਸ਼ਪ ਕਰਾਂ ਤੁਹਾਡੇ ਨਾਲ। ਤੇ ਆਓ ਅੱਜ ਟਿਕਟਾਕ ਖੋਲ੍ਹੋ, ਯੂਟਿਊਬ ਖੋਲ੍ਹੋ, ਇੱਕ ਹੀ ਚੀਜ਼ ਨਜ਼ਰ ਆ ਰਹੀ ਹੈ, ਪੰਜਾਬ 'ਚ ਕਰੇਨਾ ਸ਼ਰੇਨਾ ਚੱਲ ਰਹੀਆਂ ਅਤੇ ਬਸ ਤੋੜ ਫੋੜ ਹੀ ਜਾ ਰਹੀ ਹੈ, ਤੋੜ ਫੋੜ ਹੀ ਜਾ ਰਹੀ ਹੈ। ਸਾਡਾ ਦਰਅਸਲ ਕੰਮ ਹੈ ਲੋਹੇ ਦਾ, ਸਕ੍ਰੈਪ ਦਾ ਨਾ, ਅਤੇ ਉਹ ਤੋਂ 2 ਸਾਲ ਤੋਂ ਕੰਮ ਵੈਸੇ ਵੀ ਡਿਸਟਰਬ ਸੀ, ਕੋਈ ਤਰੱਕੀਆਤੀ ਕੰਮ ਹੀ ਨਹੀਂ ਹੋ ਰਿਹਾ ਸੀ। ਅਤੇ ਮੇਰੇ ਖਿਆਲ ਮਰੀਅਮ ਬੀਬੀ ਨੇ ਫੈਸਲਾ ਕੀਤਾ ਕਿ ਚਲੋ ਯਾਰ ਲੋਹੇ ਵਾਲਿਆਂ ਦਾ ਕੰਮ ਤਾਂ ਚੱਲੇ, ਇਸ ਲਈ ਤੋੜ ਫੋੜ ਸ਼ੁਰੂ ਕਰਵਾ ਦਿੱਤੀ ਹੈ। ਵੈਸੇ ਇੱਕ ਗੱਲ ਦੀ ਸਮਝ ਨਹੀਂ ਆਈ, ਜਦੋਂ ਇਮਰਾਨ ਖਾਨ ਨਵਾਂ ਵਜ਼ੀਰ ਆਜ਼ਮ ਬਣਿਆ ਸੀ ਤਾਂ ਉਹਨੇ ਹੀ ਆਉਂਦੇ ਹੀ ਲਾਠੀਆਂ ਫੋੜੇ ਚੁੱਕ ਲਏ ਸੀ ਅਤੇ ਬਾਜ਼ਾਰ ਖੁੱਲ੍ਹੇ ਕਰਨੇ ਆ ਜੀ, ਕਬਜ਼ੇ ਹਟਾਉਣੇ ਆ। ਤਾਂ ਉਦੋਂ ਉਹਨਾਂ ਨੇ ਵੀ ਤੋੜ ਫੋੜ ਰੱਜ ਕੇ ਕੀਤੀ, ਪਲਾਟਾਂ ਦੇ ਵੀ ਇਹ ਕਬਜ਼ੇ ਛਡਾਉਣੇ ਆ ਅਤੇ ਇਹ ਕਰਨਾ ਤਾਂ ਉਹ ਕਰਨਾ ਜੀ, ਇਹ ਤੋੜ ਦਿਓ ਅਤੇ ਉਹ ਤੋੜ ਦਿਓ, ਅਤੇ ਰੱਜ ਕੇ ਤੋੜ ਫੋੜ ਕੀਤੀ ਸਟਾਪਾਂ 'ਤੇ। ਅਤੇ ਹੁਣ ਨੂਨ ਲੀਗ ਵਾਲੇ ਆ ਗਏ ਤਾਂ ਇਹਨਾਂ ਨੇ ਵੀ ਉਹੀ ਕੰਮ ਫੜ ਲਿਆ। ਬਿਹਤਰੀਨ, ਠੀਕ ਹੈ, ਅਗਰ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਉਹਨਾਂ ਨੂੰ ਵਾਰਨਿੰਗ ਦਿਓ, ਨੋਟਿਸ ਦਿਓ 10-15 ਦਿਨਾਂ ਦਾ। ਗਲਤ ਹੈ ਕਬਜ਼ਾ ਕਰਨਾ, ਅੱਗੇ ਗਲੀ ਤੰਗ ਕਰਨਾ, ਅੱਗੇ ਵਧਾਉਣਾ, ਜੋ ਵੀ ਕਬਜ਼ੇ ਸ਼ਬਜ਼ੇ ਕੀਤੇ, ਅਗਰ ਬਾਜ਼ਾਰ ਤੰਗ ਕੀਤੇ। ਲੇਕਿਨ ਇੱਕਦਮ ਲੋਕ ਕੰਮ ਕਰ ਰਹੇ ਨੇ, ਲੋਕਾਂ ਦੀਆਂ ਬਣੀਆਂ ਬਿਲਡਿੰਗਾਂ ਢਾਹ ਦੇਣਾ ਇਹ, ਔਰ ਖ਼ਾਸ ਕਰ ਆਮ ਪਬਲਿਕ, ਗਰੀਬ ਆਦਮੀ ਨੂੰ ਜਿਹੜਾ ਰੋਜ਼ਗਾਰ ਕਰ ਰਿਹਾ, ਕਿ ਅੱਗੇ ਠੇਲਾ ਲਾ ਕੇ, ਪਥਾਰਾ ਲਾ ਕੇ ਬਾਜ਼ਾਰ ਵਿੱਚ। ਇਹ ਮੇਰੇ ਖਿਆਲ 'ਚ ਬੀਬੀ ਸਾਹਿਬਾਂ ਨੂੰ ਆਪਰੇਸ਼ਨ ਸ਼ੁਰੂ ਕਰਨਾ ਚਾਹੀਦਾ ਸੀ ਉੱਤੋਂ। ਲਾਹੌਰ 'ਚ ਜਿਹੜੇ ਪੋਸ਼ ਇਲਾਕੇ ਜਿੱਥੇ ਸਰਕਾਰੀ ਜ਼ਮੀਨਾਂ ਪਈਆਂ ਸੀ, ਜਿੱਥੇ ਇਹਨਾਂ ਦੇ ਲੋਕਾਂ ਨੇ ਕਬਜ਼ਾ ਕੀਤੇ ਨੇ, ਵੱਡੇ ਜਿਹੜੇ ਬਦਮਾਸ਼ ਟਾਈਪ ਦੇ ਲੋਕ ਨੇ, ਉਹ 'ਚ ਨੂਨ ਲੀਗ ਵਾਲੇ ਵੀ ਸ਼ਾਮਿਲ ਨੇ, ਬਾਕੀ ਜਮਾਤਾਂ ਵਾਲੇ ਵੀ ਸ਼ਾਮਿਲ ਨੇ, ਉਹਨਾਂ ਨੇ ਕਬਜ਼ੇ ਕਰਕੇ ਸਰਕਾਰੀ ਜਗ੍ਹਾ 'ਤੇ, ਰੇਲਵੇ ਦੀ ਜਗ੍ਹਾ 'ਤੇ ਬਿਲਡਿੰਗਾਂ ਬਣਾ ਕੇ ਕਿਰਾਏ ਦਿੱਤੀਆਂ। ਉਹਨਾਂ ਨੂੰ ਤੋਂ ਆਗਾਜ਼ ਕਰਦੇ ਨਾ ਤੋੜਨ ਦਾ, ਅਤੇ ਫਿਰ ਤਾਂ ਸਮਝ ਆਉਂਦੀ ਹਾਂ ਬਈ ਇਹ ਕੋਈ ਬੜਾ ਜ਼ਬਰਦਸਤ ਕੰਮ ਹੋ ਰਿਹਾ ਅਤੇ ਮੁਖਲਿਸ ਨੇ। ਲੇਕਿਨ ਹਮੇਸ਼ਾ ਦੀ ਤਰ੍ਹਾਂ ਜਿੱਦਾਂ 76 ਸਾਲਾਂ ਤੋਂ ਹੁੰਦਾ ਆਇਆ, ਇਹਨਾਂ ਤੋਂ ਉਮੀਦ ਸੀ ਕਿ ਕੋਈ ਸ਼ਾਇਦ ਪਹਿਲੇ ਇਮਰਾਨ ਤੋਂ ਉਮੀਦ ਸੀ ਕਿ ਤਬਦੀਲੀ ਲਿਆਏਗਾ, ਚਲੋ ਉਹਦੀ ਤਬਦੀਲੀ ਤਾਂ ਵੜ ਗਈ ਖੂਹ ਖਾਤੇ 'ਚ। ਅਤੇ ਇਹਨਾਂ ਤੋਂ ਉਮੀਦ ਸੀ, ਲੇਕਿਨ ਆਉਂਦੇ ਹੀ ਇਹਨਾਂ ਨੇ ਵੀ ਉਹਨਾਂ 'ਤੇ ਹੀ ਵਾਰ ਕੀਤਾ ਜਿਹੜੇ ਇਹਨਾਂ ਨੂੰ ਲੈ ਕੇ ਆਏ, ਗਾਟਾ ਲਾਉਣਾ ਸ਼ੁਰੂ ਕਰਤਾ ਲੋਕਾਂ ਦਾ, ਅਤੇ ਲੋਕ ਪਰੇਸ਼ਾਨ ਨੇ। ਟਿਕਟਾਕ ਖੋਲ੍ਹ ਕੇ ਦੇਖ ਲਓ, ਯੂਟਿਊਬ ਖੋਲ੍ਹ ਕੇ ਦੇਖ ਲਓ, ਬਸ ਇੱਕ ਹੀ ਚੀਜ਼ ਨਜ਼ਰ ਆ ਰਹੀ ਹੈ, ਲੋਕਾਂ ਦਾ ਇਹਤਜਾਜ, ਅਤੇ ਬਸ ਤੋੜ ਫੋੜ, ਸਿਰਫ ਤੋੜ ਫੋੜ। ਬਣਾਉਣਾ ਤਾਂ ਕੀ ਹੈ, ਤੋੜ ਫੋੜ ਹੀ ਨਜ਼ਰ ਆ ਰਹੀ ਹੈ। ਅਤੇ ਬਾਕੀ ਲੋਕਾਂ ਨੂੰ ਹੁਣ ਜਿਹੜੇ ਹੈਗੇ ਨੇ ਸਾਡੇ ਪਟਵਾਰੀ ਭਰਾ, ਅਸੀਂ ਪਟਵਾਰੀ ਕਹਾਂਗੇ ਨਾ, ਖੈਰ ਅਸੀਂ ਤਾਂ ਬਹੁਤ ਦੂਰ ਬੈਠੇ ਹਾਂ ਕਰਾਚੀ, ਇੱਥੇ ਵੀ ਇਹੀ ਹਾਲ ਹੈ ਗੌਰਮੈਂਟ ਦਾ, ਜਿਹੜੀ ਸੂਬਾਈ ਗੌਰਮੈਂਟ ਹੈ ਉਹਦਾ ਇਹੀ ਹਾਲ ਹੈ ਕਿ ਕੰਮ ਅਗਰ ਜਿਹੜਾ ਉੱਤੇ ਵਾਲੇ ਤਬਕੇ ਨੂੰ ਕੁਛ ਨਹੀਂ ਕਹਿਣਾ, ਅਗਰ ਕੋਈ ਫੜਨਾ ਤਾਂ ਗਰੀਬ ਆਦਮੀ ਨੂੰ ਫੜਨਾ, ਕਿ ਠੇਲੇ ਵਾਲੇ ਨੂੰ ਫੜਨਾ, ਅਤੇ ਦੂਸਰੇ ਨੂੰ ਤੋੜ ਫੋੜ ਕਰਨੀ ਹੈ ਗਰੀਬ ਇਲਾਕੇ 'ਚ। ਅਤੇ ਉਤਲੇ ਲੋਕਾਂ ਨੂੰ ਕੋਈ ਜਿਹੜੀ ਐਲੀਟ ਕਲਾਸ ਆ, ਜਿੱਦਾਂ ਮੱਝਾਂ ਦੀਆਂ ਭੈਣਾਂ ਹੁੰਦੀਆਂ ਨਾ, ਤਾਂ ਇਹ ਮੈਂ ਹੁਣ ਹੋਰ ਕੋਈ ਲਫ਼ਜ਼ ਇਸਤੇਮਾਲ ਨਹੀਂ ਕਰਦਾ, ਵਰਨਾ ਅਕਸਰ ਮੈਂ ਕੁੱਤੇ ਵੀ ਕਹਿ ਜਾਂਦਾ, ਕੁੱਤੇ ਵੀ ਕੁੱਤੇ ਦੇ ਭਰਾ ਹੁੰਦੇ ਆ, ਅਤੇ ਮੱਝਾਂ ਦੀਆਂ ਭੈਣਾਂ ਹੁੰਦੀਆਂ। ਤਾਂ ਉਹ ਇਸੇ ਤਰ੍ਹਾਂ ਸਿਆਸਤਦਾਨ ਵੀ ਆਪਸ 'ਚ, ਜਿਹੜੀਆਂ ਸਿਆਸੀ ਪਾਰਟੀਆਂ ਉਹ ਵੀ ਆਪਸ 'ਚ ਇਹਨਾਂ ਦੀਆਂ ਕੋਈ ਲੱਗਦੇ ਲੁਗਦੇ ਹਨ, ਅਤੇ ਉਹ ਉਹਨਾਂ ਵਾਸਤੇ ਕੋਈ ਤੰਗੀ ਨਹੀਂ ਹੈ, ਤੰਗੀ ਹੈ ਆਮ ਆਵਾਮ ਵਾਸਤੇ। ਠੀਕ ਹੈ, ਕੰਮ ਠੀਕ ਹੈ ਉਹਦਾ, ਲੇਕਿਨ ਉਹਦਾ ਕਰਨ ਦਾ ਤਰੀਕਾ ਗਲਤ ਹੈ, ਤਰੀਕਾਕਾਰ ਗਲਤ ਹੈ। ਹੁਣ ਤੁਸੀਂ ਰਾਤੋਂ ਰਾਤ ਅਲਾਦੀਨ ਦਾ ਚਿਰਾਗ ਨਹੀਂ ਕਿ ਤੁਸੀਂ ਉਹ ਛੜੀ ਹਿਲਾਓਗੇ ਤਾਂ ਸਾਰਾ ਕੁਝ ਸੁਧਰ ਜਾਏਗਾ। ਜਿਹੜਾ 76 ਸਾਲਾਂ ਦਾ ਵਿਗੜਿਆ ਨਿਜ਼ਾਮ ਆ, ਉਹਨੂੰ ਠੀਕ ਕਰਨਾ ਹੈ। ਠੀਕ ਹੈ, ਠੀਕ ਕਰਨਾ ਚਾਹੀਦਾ, ਟਾਸਕ ਵੀ ਹੈ ਇਹਨਾਂ ਕੋਲ ਠੀਕ ਕਰਨ ਦਾ, ਤਾਂ ਉਹਨੂੰ ਠੀਕ ਵੀ ਕਰੋ, ਲੇਕਿਨ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰੋ ਤਾਂ ਘੱਟ ਤੋਂ ਘੱਟ ਨੁਕਸਾਨ ਹੋਵੇ ਅਤੇ ਆਮ ਮਾੜਾ ਬੰਦਾ ਬਚ ਜਾਵੇ। ਅਤੇ ਲੇਕਿਨ ਇੱਥੇ ਰਗੜੀ ਮਾੜੇ ਬੰਦੇ ਨੂੰ ਜਾ ਰਹੇ ਨੇ, ਜਿਹੜਾ ਆਮ ਆਦਮੀ ਹੈ, ਮਾੜਾ ਬੰਦਾ, ਉਹੀ ਰਗੜਿਆ ਜਾ ਰਿਹਾ, ਉਹੀ ਇਸ ਆਪਰੇਸ਼ਨ ਦੀ ਜ਼ਿਆਦਾ 'ਚ ਆ ਰਿਹਾ। ਬਾਕੀ ਜਿਹੜੇ ਵੱਡੇ ਉਹ ਤਾਂ ਸਰਵਾਈਵ ਕਰ ਜਾਣਗੇ, ਉਹਨਾਂ ਦੀ ਪਹਿਲੇ ਇੰਨੀ ਜਾਇਦਾਦ ਦੌਲਤ ਹੈ, ਅਗਰ ਦੁਕਾਨੀਆਂ ਬਾਜ਼ਾਰ 'ਚ ਕਾਰੋਬਾਰ ਹੈਗੇ ਨੇ। ਲੇਕਿਨ ਜਿਹੜਾ ਆਮ ਆਦਮੀ ਨਾ ਠੇਲੇ ਵਾਲਾ,
ਛੋਟੇ, ਇਹ ਛੋਟੇ ਛੋਟੇ ਪਿੰਡ ਜਿਹੜੇ ਲੋਕ ਆ ਉਹਨਾਂ ਵਾਸਤੇ ਪਰੇਸ਼ਾਨੀ ਪ੍ਰੋਬਲਮ ਬਣ ਗਈ, ਜਿਹੜੇ ਰੋਜ਼ ਦੇ ਕਮਾਉਣ ਖਾਣ ਵਾਲੇ ਲੋਕ ਨੇ। ਅਤੇ ਕੁਛ ਇਹਨਾਂ ਨੂੰ ਚਾਹੀਦਾ ਖਿਆਲ ਕਰਨ। ਵੋਟ ਦਿੱਤੇ ਨੇ ਲੋਕਾਂ ਨੇ, ਲੋਕ ਬੜੇ ਚਾਅ ਨਾਲ ਲੈ ਕੇ ਆਏ ਨੇ ਬੀਬੀ ਨੂੰ, ਲੇਕਿਨ ਬੀਬੀ ਨੇ ਤਾਂ ਹੱਥ 'ਚ ਗੜਾਸਾ ਫੜ ਲਿਆ, ਸੁਲਤਾਨ ਰਾਈ ਬਣੀ ਖੜੀ ਹੈ। ਅਤੇ ਸੁਲਤਾਨ ਰਾਈ ਤਾਂ ਨਹੀਂ ਬਣਨਾ ਚਾਹੀਦਾ। ਇਸ ਵਾਸਤੇ ਮੈਂ ਤਾਂ ਸੁਬਾਹ ਦਾ ਬੜਾ ਟੈਨਸ਼ਨ 'ਚ ਆਏ ਹਾਂ। ਸੁਬਾਹ ਮੈਂ TV ਮੀਡੀਆ ਖੋਲ੍ਹਿਆ, ਟਿਕਟਾਕ 'ਤੇ ਜਿੱਥੇ ਵੀ ਫੈਸਲਾਬਾਦ, ਵਜ਼ੀਰਾਬਾਦ, ਪੂਰੇ ਪੰਜਾਬ ਨੂੰ ਮੇਰੇ ਖਿਆਲ ਉਧੇੜ ਕੇ ਰੱਖ ਦਿੱਤਾ। ਚਲੋ ਇੱਕ ਕੰਮ ਤਾਂ ਹੈ, ਲੋਕ ਹੁਣ ਲੋਕਾਂ ਦੇ ਘਰ ਸ਼ਰ ਢਾਣਗੇ, ਦੁਕਾਨਾਂ ਬਣਨਗੀਆਂ, ਸਰੀਆ ਵਿਕੇਗਾ, ਸਾਡਾ ਕੰਮ ਤਾਂ ਚੱਲੇਗਾ। ਲੇਕਿਨ ਇਹ ਗੱਲ ਹੈ ਖੁਸ਼ੀ ਦੀ ਨਹੀਂ, ਕਿਉਂਕਿ ਲੋਕਾਂ ਦੇ ਕਈ ਜਗ੍ਹਾ ਐਸੀਆਂ ਹੈ ਜਿਹੜੀਆਂ ਲੋਕ ਵੇਚ ਕੇ ਚਲੇ ਗਏ ਨੇ, ਕਿਸੇ ਨੇ ਖਰੀਦ ਲਈ ਹੈ, ਉਹ ਟੁੱਟ ਗਈ ਹੈ। ਗਰੀਬ ਆਦਮੀ ਰਗੜਿਆ ਗਿਆ, ਜਿਹਨੇ ਕਬਜ਼ਾ ਕਰਕੇ ਬਣਾਈ ਉਹ ਬਣਾ ਕੇ ਚਲਾ ਗਿਆ, ਅਤੇ ਜਿਹੜਾ ਗਰੀਬ ਆਦਮੀ ਸੀ ਜਿਹਨੇ ਖਰੀਦੀ, ਚਲੋ ਸਸਤੀ ਮਿਲ ਰਹੀ ਹੋਏਗੀ, ਉਹਨੇ ਲੈ ਲਈ, ਉਹਦੀ ਚੀਜ਼ਾਂ ਹੀ ਟੁੱਟ ਗਈਆਂ। ਬਹੁਤ ਸਾਰੇ ਐਸੇ ਵੀ ਆਏ ਨੇ ਕੇਸ ਕਿ ਇੱਕ ਛੱਤ ਸੀ ਅਗਲੇ ਉਹ ਵੀ ਚਲੀ ਗਈ, ਜਾਂ ਕੋਈ ਦੁਕਾਨ ਸੀ ਜਿੱਥੇ ਕਾਰੋਬਾਰ ਰੋਜ਼ਗਾਰ ਕਰਦਾ ਸੀ, ਉਹ ਤੋਂ ਵੀ ਹੱਥ ਧੋ ਬੈਠੇ ਆ। ਅਤੇ ਅਸਲ 'ਚ ਇਹ ਗੁਰਬਤ ਮਕਾਓ ਪੋਲਿਸੀ ਨਹੀਂ, ਇਹ ਗਰੀਬ ਮਕਾਓ ਪੋਲਿਸੀ ਹੈ। ਇਹ ਪਾਕਿਸਤਾਨ 'ਚ ਗਰੀਬ ਇਹਨਾਂ ਨੇ ਬਿਲਕੁਲ ਕੋਈ ਨਹੀਂ ਰਹਿਣ ਦੇਣਾ, ਜੜ੍ਹ ਤੋਂ ਉਖਾੜ ਸਿੱਟਣੇ ਨੇ, ਗਰੀਬ ਸਾਰੇ ਹੀ ਮੁਕਾ ਦੇਣੇ ਆ। ਲੱਗਦਾ ਇੱਦਾਂ ਹੀ ਹੈ, ਅਤੇ ਬੀਬੀ ਸਾਹਿਬਾ ਦਾ ਪ੍ਰੋਗਰਾਮ ਪੱਕਾ ਇੱਦਾਂ ਹੀ ਲੱਗਦਾ। ਮੈਂ ਤਾਂ ਅੱਜ ਹੁਣ ਘਰ ਆਇਆ, ਬੜਾ ਟੈਨਸ਼ਨ ਸੀ। ਹੁਣ ਅਸੀਂ ਆਫਿਸ 'ਚ ਫੋਨ ਜ਼ਿਆਦਾ ਇਸਤੇਮਾਲ ਨਹੀਂ ਕਰ ਹੁੰਦਾ, ਅਤੇ ਘਰ ਆ ਕੇ ਮੈਂ ਟਿਕਟਾਕ ਖੋਲ੍ਹੀ ਆ, ਉੱਥੇ ਇਹੀ ਚੱਲ ਰਿਹਾ। ਦੂਸਰੇ ਫੋਨ 'ਤੇ ਮੈਂ ਦੇਖ ਰਿਹਾ ਕਿ ਟਿਕਟਾਕ 'ਤੇ ਫੈਸਲਾਬਾਦ, ਪਿੰਡੀ, ਇਹ ਅਤੇ ਦੂਸਰੇ ਤੀਸਰੇ 80 ਜਾਂ 100 ਲੋਕ ਜਿਹੜੇ ਆ ਉਹ ਰੋ ਪਿੱਟ ਰਹੇ ਨੇ, 2 ਖੁਸ਼ ਹੋ ਰਹੇ ਨੇ ਜੀ। ਲੰਦਨ ਵਰਗੀਆਂ, ਰਾਵਲਪਿੰਡੀ ਦੀਆਂ ਗਲੀਆਂ ਲੰਦਨ ਵਰਗੀਆਂ ਬਣਾਤੀਆਂ ਇਹਨਾਂ ਨੇ, ਸਾਫ ਸੁਥਰੀਆਂ ਹੋ ਗਈਆਂ, ਇਹ ਹੋ ਗਈਆਂ, ਉਹ ਹੋ ਗਈਆਂ, ਠੀਕ ਹੈ। ਲੇਕਿਨ ਜਿਹੜੇ ਵੱਡੇ ਵੱਡੇ ਕਬਜ਼ੇ ਬੈਠੇ ਨੇ ਲਾਹੌਰ ਵਿੱਚ, ਉਹ ਜਿਹਨਾਂ ਨੂੰ ਇਮਰਾਨ ਖਾਨ ਨੇ ਵੀ ਛੇੜਿਆ ਸੀ, ਸਰਕਾਰੀ ਜਗ੍ਹਾ ਧੋਖੇ ਨਾਲ ਆਪਣੇ ਨਾਂ ਲਾ ਕੇ ਬਣਾਈ ਬੈਠੇ ਨੇ, ਵੱਡੇ ਵੱਡੇ ਸ਼ਹਿਰਾਂ 'ਚ ਕਬਜ਼ਾ ਕਰੀ ਬੈਠੇ ਨੇ, ਉਹਨਾਂ ਨੂੰ ਵੀ ਤਾਂ ਪੁੱਛਣਾ ਚਾਹੀਦਾ ਨਾ। ਉਹ ਵੀ ਤਾਂ ਲੋਕ ਹੀ ਹੈ, ਜਾਂ ਸਿਰਫ ਸਾਰਾ ਜ਼ੋਰ ਗਰੀਬਾਂ 'ਤੇ ਹੀ ਚੱਲਦਾ, ਆਮ ਆਦਮੀ 'ਤੇ ਚੱਲਦਾ, ਸਾਰਾ ਨਜ਼ਲਾ ਗਰੀਬਾਂ ਵਾਸਤੇ। ਮੈਂ ਫਿਰ ਕਹਾਂਗਾ ਹੁਣ ਆਰਾਮ ਹੈ, ਪੰਜਾਬ ਦੀ ਪਬਲਿਕ ਨੂੰ ਸਕੂਨ ਆ ਗਿਆ ਹੋਣਾ, ਹੁਣ ਬਿਲਕੁਲ ਟੈਨਸ਼ਨ ਨਾ ਲਓ। ਹਜੇ ਅੱਗੇ ਦੇਖਦੇ ਜਾਓ ਕੀ ਹੋਏਗਾ। ਅਜੇ ਤਾਂ ਥੋੜ੍ਹੀਆਂ ਸਖਤੀਆਂ, ਕੁਛ ਦਿਨਾਂ ਬਾਅਦ ਇਹ ਤੋਂ ਜ਼ਿਆਦੀਆਂ ਸਖਤੀਆਂ ਹੋਣੀਆਂ। ਅੰਜਮ ਭਾਈ ਸਹੀ ਕਹਿੰਦਾ, ਅੰਜਮ ਸਰੋਇਆ ਸਾਹਿਬ। ਕੱਲ੍ਹ ਮੈਂ ਉਹਦੀ ਇੱਕ ਵੀਡੀਓ ਦੇਖ ਰਿਹਾ ਸੀ, ਬੜੇ ਪਿਆਰੀਆਂ ਗੱਲਾਂ ਕਰਦਾ, ਬੜਾ ਜ਼ਬਰਦਸਤ ਲਤੀਫਾ ਉਹਨੇ ਸੁਣਾਇਆ। दाखिला मोहसिन नकवी की हिदायत पर कश्ती हादसे में मुलव्वस एहलकारों के खिलाफ मजीद शिकंजा सख्त। डायरेक्टर जनरल FIA अहमद जहांगीर ने उर्दू रूम का इनेकाद किया। DG FIA ने अच्छा टिकटॉक ਤੇ ਨਾਰੇ ਹੀ ਬੜੇ ਜ਼ਬਰਦਸਤ ਲੱਗ ਰਹੇ ਨੇ। दुनिया सब तो सुना। अस्सलाम वालेकुम दोस्तों। हेलो एवरीवन। यार आज मौके ਤੁਹਾਡਾ सुबह से अब ये देखिए है, अब ये पार्किंग की जगह है।
ये पार्किंग की जगह है, आप ही इधर बजा रहे हैं? आपने ये तो क्या और फैसलाबाद के 8 मरकजी बाजारों को व्हीकल फ्री बनाए जाने के बाद मेरे बहुत से दोस्तों मेरे बहुत से क्लाइंट्स जो है आजकल बहुत ज्यादा परेशान है कि जनाब प्रॉपर्टीज की मस्मार की जा रही है, हम लोगों को परेशान किया जा रहा है। हमारी जो कमर्शियल मार्केट्स है वहां पे भी तंगी दी जा रही है, हमारे एक्सपोर्ट वो भी थोड़े पड़े जा रहे हैं। देखो जी टीवी पे तो मैं इसकी वजाहत करना चाहूँ, ये बेसिकली एक ठेका क्रिएट किया जा रहा है जो कि पार्टी के वर्कर्स को दिया जाएगा और उसके बाद पार्टी के वर्कर्स ठेकों को लेकर लोगों के पास जाएंगे, उनकी मजबूरी का फायदा उठाएंगे, उनसे सौदेबाजी करेंगे। उस सौदेबाजी की एवज उनकी टूटी हुई जगह दोबारा बना के दे दी जाएगी और जिन जो सौदेबाजी पे उनकी पूरी नहीं उतरेंगे उनकी जगह तोड़ दी जाएगी। और अगर नाजायज प्रॉपर्टी गिराने की बात हो या नाजायज प्रॉपर्टी को मस्मार करने की बात हो तो सब जानते हैं कि लाहौर में सबसे ज्यादा मैं कल परसों हामिद मीर का कालम पढ़ रहा सी, ਉਹਦੇ 'ਚ भी ਉਹਨੇ भी यही लिखिया। हामिद मीर ने, मैं ਤੁਹਾਨੂੰ दस पढ़ के सुनाना कि हामिद मीर साहब की फरमा रहे ने। हामिद मीर साहब फरमा रहे ने कि ये देखो ना की नज़ारे ने। ये गज़ा ही लगता मेरे ख्याल च, कोई शहर कोई इलाका है, शायद फैसलाबाद का इलाका, तो ये गज़ा का मंजर पेश कर रहा जिदा गज़ा च नहीं तोड़ फोड़ हुई। ਅੱਜ ਦੇ ਦੌਰ 'ਚ ਵੈਸੇ ਹੀ ਘਰ ਬਣਾਉਣਾ ਮੁਸ਼ਕਿਲ ਹੈ ਤਾਂ ਉਹਨਾਂ ਨੂੰ ਅੰਨ੍ਹੇਵਾਹ ਤੋੜੀ ਜਾਣ ਡਏ। ਅੰਨ੍ਹੇਵਾਹ ਜਿਹਨੂੰ ਕਹਿੰਦੇ ਨੇ ਅੰਨ੍ਹੇਵਾਹ, ਉਹ ਉਸ ਤਰ੍ਹਾਂ ਤੋੜੀ ਜਾਣ ਡਏ ਨੇ। ਹਾਂਜੀ, ਇਹ ਮੈਂ ਲੱਭ ਲਿਆ ਉਹਦਾ ਬਿਆਨ ਹਾਮਦ ਮੀਰ ਦਾ। ਇਹ ਦੇਖੋ, ਇਹ ਕਹਿ ਰਿਹਾ ਜੀ ਮਰੀਮ ਨਵਾਜ਼ ਸਾਹਿਬਾ ਪੰਜਾਬ 'ਚ ਤਜਾਵਜ਼ਾਤ ਦੇ ਖਿਲਾਫ ਆਪਰੇਸ਼ਨ ਕਰ ਰਹੀ ਹਨ। ਤਜਾਵਜ਼ਾਤ ਦਾ ਖਾਤਮਾ ਚੰਗੀ ਗੱਲ ਹੈ, ਬਿਲकुल ओके, लेकिन ये काम ऊपर तो शुरू होना चाहिए। उपरों मरीम नवाज मेरे नाल आवे, गौरमेंट की जमीन ते प्रॉपर्टी खड़ी करके बासर लोगों ने बिल्डिंगां बनाईयां तो उन्होंने किराए खा रहे हैं। करोड़ों रुपए महीने का उन्होंने किराया आता है। उस सरकार की प्रॉपर्टी ते बिल्डिंगां बना के खड़ियां कीतियां, उहदे शामिल भी सियासतदान ही है, मगर किसी च हिम्मत नहीं है कि वह उन्होंने तोड़ सके। मरीम नवाज साहबा सिर्फ ऑपरेशन कर रही है रेहड़ी वालियां के खिलाफ ते आम मजदूर तबके के खिलाफ गरीब आदमी, लेकिन पंजाब च अपनी मुखालफत वधा रहे ने। अल्हम्दुलिल्लाह अल्हम्दुलिल्लाह। रेहड़ी वाले के खिलाफ तो आम आदमी खिलाफ ऑपरेशन हो रहा, तो पंजाब च अपनी जी मुखालफत होर वधा रहे हैं। तो जिन्होंने सरकारी ज़मीन पर कब्जा किया है उन्होंने खिलाफ कोई हथ नहीं पाता, क्योंकि उन्होंने अदालतों पहले स्टे लाए ने, वकील अपने खड़े किए ने। तो आम आदमी कुछ जानता भी नहीं, आम आदमी वैसे ही रोटी रोजी के लाले पे ने, तो उस वजह तो वह बेचारा पिस रहा तो इन्होंने अजाब का निशाना बने रहा। बहरहाल अल्लाह ताला पंजाब के अवाम ते रहम फरमावे। तो जिहड़ा कुछ ये हो रहा ठीक है, कोई भी काम करना उन्होंने करने का कोई तरीका होंदा, उन्होंने कोई टाइम फ्रेम दो, लिमिट दो टाइम की, भी 15 दिन 20 दिन बाद आए थोड़ा ऑपरेशन होएगा। एकदम इन्ना पुराना सिस्टम खराब होया तुसी एक रात ठीक नहीं कर सकते। तो गरीब आवाम वैसे ही तंग आ, पहले ही बहुत तंग ने लोग, तो उन्होंने होर तंग ना करो। सियासतदानों अल्लाह का वास्ता थानू। पाकिस्तान जिंदाबाद।